ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਵੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਦਾਨਿਸ਼ਵਰ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 21 अप्रैल 2021 9 विसाख नानकशाही संमत 553 का दिन है। तो डॉक्टर साहब, प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਵਿੱਚ ਜਿਹੜਾ ਕਰੋਨਾ ਦਾ ਹਾਲ ਹੈ ਉਸ ਬਾਰੇ, ਕਿ ਕਿਸ ਤਰ੍ਹਾਂ ਭਾਰਤ ਦੇ ਵਿੱਚ ਕਰੋਨਾ ਦਾ ਕਹਿਰ ਜਿਹੜਾ ਪੂਰੇ ਜੋਬਨ ਤੇ ਹੈ ਔਰ ਪਿਛਲੇ 24 ਘੰਟਿਆਂ ਦੇ ਵਿੱਚ 3 ਲੱਖ ਤੋਂ ਜ਼ਿਆਦਾ ਕਰੋਨਾ ਪੋਜ਼ਿਟਿਵ ਕੇਸ ਜਿਹੜੇ ਨੇ ਉਹ ਆਏ ਨੇ ਔਰ 3000 ਤੋਂ ਜ਼ਿਆਦਾ ਜਿਹੜੀਆਂ ਨੇ ਉਹ ਮੌਤਾਂ ਹੋਈਆਂ ਨੇ। ਸੋ ਸਾਰੇ ਦੇਸ਼ ਦੇ ਵਿੱਚ ਅਫਰਾ ਤਫਰੀ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਔਰ ਨਾ ਆਕਸੀਜਨ ਹੈ ਤੇ ਨਾ ਹੀ ਐਂਬੂਲੈਂਸਾਂ ਹਨ ਔਰ ਆਕਸੀਜਨ ਸਿਲੰਡਰਾਂ ਲਈ ਜਿਹੜੀ ਲੁੱਟ ਖਸੁੱਟ ਦਾ ਜਿਹੜਾ ਬਾਜ਼ਾਰ ਹੈ ਉਹ ਗਰਮ ਹੋਇਆ ਪਿਆ ਹੈ ਔਰ ਸ਼ਮਸ਼ਾਨ ਘਾਟਾਂ ਤੇ ਕਬਰਸਤਾਨਾਂ ਵਿੱਚ ਲਾਸ਼ਾਂ ਦੇ ਜਿਹੜੇ ਅੰਬਾਰ ਲੱਗੇ ਹੋਏ ਨੇ ਔਰ ਚਾਰੋਂ ਪਾਸੇ ਬੇਬਸੀ ਦਾ ਜਿਹੜਾ ਆਲਮ ਹੈ ਉਹ ਛਾਇਆ ਹੋਇਆ ਹੈ। ਭਾਵੇਂ ਕਿ ਮਦਦ ਲਈ ਜਿਹੜੀ ਫੌਜ ਹੈ ਉਸ ਨੂੰ ਸੱਦ ਲਿਆ ਗਿਆ ਹੈ ਔਰ ਮੁੰਬਈ ਵਿੱਚ ਆਕਸੀਜਨ ਦੀ ਸਪਲਾਈ ਟੁੱਟਣ ਕਰਕੇ 24 ਕਰੋਨਾ ਮਰੀਜ਼ਾਂ ਦੀ ਜਿਹੜੀ ਹੈ ਉਹ ਮੌਤ ਹੋ ਚੁੱਕੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਿਹੜਾ ਰੇਡੀਓ ਸਾਡਾ ਪ੍ਰੋਗਰਾਮ ਪਿਛਲੇ ਲਗਭਗ 25 ਸਾਲ ਤੋਂ ਹੁੰਦਾ, ਅੱਜ ਦੀ ਆਵਾਜ਼ ਦੇ ਉੱਤੇ ਵੀਰ ਸੁਖਦੇਵ ਸਿੰਘ ਗਿੱਲ ਨੂੰ ਕੰਡਕਟ ਕਰਦੇ ਨੇ, ਉਸ ਦੇ ਉੱਤੇ ਵੀ ਇੰਟਰਵਿਊ 'ਚ ਮੈਂ ਕਿਹਾ ਕਿ ਜਦੋਂ ਅਸੀਂ ਹਮਲਾਵਰਾਂ ਦੇ ਹੱਥਾਂ 'ਚ ਜ਼ੁਲਮਾਂ ਦੀ ਗੱਲ ਜਾਂ ਜਿਹੜੀਆਂ ਜ਼ਾਲਮ ਸਰਕਾਰਾਂ ਨੇ ਜਦੋਂ ਉਹ ਆਪਣੇ ਲੋਕਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਉਂਦੀਆਂ ਨੇ, ਉਹਨਾਂ ਦੀਆਂ ਕਹਾਣੀਆਂ ਸੁਣਦੇ ਵੀ ਰਹੇ। ਭਾਰਤ ਦੇ ਕੰਟੈਕਟ 'ਚ 1980 90 'ਚ ਪੰਜਾਬ ਦੇ ਵਿੱਚ ਦੇਖਿਆ। ਫਿਰ ਜੋ ਭਾਰਤ ਦੀ ਹਕੂਮਤ ਕਸ਼ਮੀਰ ਦੇ ਵਿੱਚ ਕਰ ਰਹੀ ਹੈ ਪਿਛਲੀਆਂ ਕਈ ਦਹਾਈਆਂ ਤੋਂ ਔਰ ਪਿਛਲੇ ਲਗਭਗ 1.5 ਸਾਲ ਤੋਂ ਹੋਰ ਵੀ ਤੇਜ਼ੀ ਦੇ ਨਾਲ, ਇਹ ਸਾਰੇ ਨੂੰ ਦੇਖਦੇ ਹਾਂ। ਔਰ ਜਦੋਂ ਸਾਡੇ ਸਾਹਮਣੇ ਗੁਰੂ ਨਾਨਕ ਸਾਹਿਬ ਦਾ ਫਰਮਾਨ ਜਿਹੜਾ ਉਹਨਾਂ ਨੇ 1526 ਦੇ ਵਿੱਚ ਬਾਬਰ ਦੇ ਏਮਨਾਬਾਦ ਸ਼ਹਿਰ ਦੇ ਉੱਤੇ ਹਮਲੇ ਦੇ ਵੇਲੇ ਜੋ ਹਾਲਤ ਸੀ, ਜੋ ਲੋਕਾਂ ਦੀ ਦੁਰਦਸ਼ਾ ਸੀ, ਉਸ ਨੂੰ ਬਿਆਨਦਿਆਂ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕਿਮ ਰਹਿਣ ਵਿਹਾਣੀ, ਬਿਲਕੁਲ, ਕਿ ਜਿਨ੍ਹਾਂ ਦੇ ਸੋਹਣੇ ਸ਼ਾਮ ਘਰਾਂ ਨੂੰ ਨਹੀਂ ਪਰਤੇ। ਜ਼ਾਹਰ ਹੈ ਕਿ ਜ਼ੁਲਮ ਜਦੋਂ ਹੁੰਦਾ ਹੈ ਔਰ ਮਾਰ ਤਾੜ ਹੁੰਦੀ ਹੈ, ਕੌਣ ਕਿੱਥੇ ਮਾਰਿਆ ਗਿਆ ਔਰ ਕੌਣ ਘਰੇ ਨਹੀਂ ਆਇਆ, ਇਹ ਜਿਹੜਾ ਉਹਨਾਂ ਦੀਆਂ ਰਾਤਾਂ ਕਿਵੇਂ ਬੀਤਦੀਆਂ ਨੇ ਜਿਨ੍ਹਾਂ ਦੇ ਪਿਆਰੇ ਸੋਹਣੇ ਰਾਤ ਘਰ ਨਹੀਂ ਮੁੜਦੇ। ਔਰ ਉਸ ਸਾਰੇ ਨੂੰ ਵੇਖਦਿਆਂ ਹੀ ਗੁਰੂ ਸਾਹਿਬ ਨੇ ਫਿਰ ਇਹ ਵੀ ਫਰਮਾਇਆ ਕਿ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਕਿ ਹੇ ਵਾਹਿਗੁਰੂ, ਹੇ ਰੱਬ, ਹੇ ਅਕਾਲ ਪੁਰਖ, ਇੰਨਾ ਦੁੱਖ, ਇੰਨੀ ਤਕਲੀਫ, 4 ਚਫੇਰੇ ਮੌਤ ਦਾ ਆਲਮ, 4 ਚਫੇਰੇ ਜ਼ੁਲਮ ਦੀ ਕਹਾਣੀ, ਤੇ ਹੇ ਵਾਹਿਗੁਰੂ ਕਿਉਂ ਨਹੀਂ ਤਰਸ ਕਰਦਾ ਸਾਡੇ ਤੇ। ਔਰ ਮੈਂ ਇਹ ਦੇਖ ਰਿਹਾ ਕਿ ਜੋ ਇਸ ਵੇਲੇ ਭਾਰਤ ਦੇ ਵਿੱਚ ਚੱਲ ਰਿਹਾ, ਬੇਸ਼ੱਕ ਦੁਨੀਆ ਦੇ ਵਿੱਚ ਅਜੇ ਕੋਈ ਕੋਵਿਡ-19 ਦਾ ਕਹਿਰ ਜਿਹੜਾ ਫਰਵਰੀ 2020 ਤੋਂ ਸ਼ੁਰੂ ਹੁੰਦਾ ਹੈ, ਅਜੇ ਉਹ ਕਹਾਣੀ ਤਾਂ ਮੁੱਕੀ ਨਹੀਂ, ਪਰ ਜਿਸ ਤੇਜ਼ੀ ਨਾਲ ਇਹਦੀ ਮਿਊਟੇਟਿਡ ਫਾਰਮ ਨੇ ਇਸ ਵੇਲੇ ਭਾਰਤ ਨੂੰ ਆਪਣੇ ਸ਼ਿਕੰਜੇ ਦੇ ਵਿੱਚ ਲਿਆ, ਇਹ ਇੱਕ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ, ਪਰ ਇਹ ਜਿੱਥੇ ਨਾਲਾਇਕੀ ਸ਼ੋਅ ਕਰਦੀ ਹੈ ਹਕੂਮਤ ਦੀ ਕਿ ਉਹਨਾਂ ਨੇ
ਇੱਕ ਪਾਸੇ ਜਦੋਂ ਇਹ ਤਾਂ ਠੀਕ ਹੈ ਕਿ ਜਦੋਂ ਪਹਿਲੀ ਵੇਵ ਸ਼ੁਰੂ ਹੋਈ, ਈਵਨ ਅਮਰੀਕਾ, UK, ਕੈਨੇਡਾ ਵਰਗੇ ਮੁਲਕ ਵੀ ਜਿਹੜੇ ਨੇ ਉਹ ਸੰਭਲ ਨਹੀਂ ਸਕੇ, ਹੈਲਥ ਸਿਸਟਮ ਕੋਲੈਪਸ ਹੋਇਆ। ਲੇਕਿਨ ਸਿਆਣੀਆਂ ਹਕੂਮਤਾਂ, ਸਿਆਣੇ ਹਾਕਮ ਹੁੰਦੇ ਨੇ ਜਿਹੜੇ ਸਬਕ ਸਿੱਖ ਕੇ ਫਿਰ ਪ੍ਰਬੰਧ ਕਰਦੇ ਨੇ ਕਿ ਭਾਈ ਕਿਵੇਂ ਹੈ। ਔਰ ਇਹੀ ਕਾਰਨ ਹੈ ਅਸੀਂ ਦੇਖਿਆ ਵੀ ਇਹਨਾਂ ਮੁਲਕਾਂ ਨੇ ਆਪਣੇ ਆਪ ਨੂੰ ਸੰਭਾਲਿਆ ਵੀ, ਲੋਕਾਂ ਨੂੰ ਇਕਨੋਮਿਕਲ ਪੈਕੇਜ ਵੀ ਦਿੱਤੇ, ਮਨੀ ਪੰਪ ਇਨ ਕੀਤੀ ਕਿ ਇਸ ਦੀ ਜਿਹੜੀ ਹੈ ਵੈਕਸੀਨ ਤਿਆਰ ਕੀਤੀ ਜਾਏ। ਔਰ ਅਸੀਂ ਦੇਖਦੇ ਹਾਂ ਕਿ 7-8 ਮਹੀਨੇ ਦੇ ਰਿਕਾਰਡ ਟਾਈਮ 'ਚ ਡਿਫਰੈਂਟ ਥਾਵਾਂ ਤੋਂ 5-6 ਵੈਕਸੀਨਸ ਵੀ ਆਈਆਂ। ਔਰ ਜਿਸ ਤੇਜ਼ੀ ਨਾਲ ਅਮਰੀਕਾ ਦੇ ਵਿੱਚ ਲੋਕਾਂ ਨੂੰ ਵੈਕਸੀਨੇਟ ਕੀਤਾ ਗਿਆ ਔਰ ਕੀਤਾ ਜਾ ਰਿਹਾ, ਉਸ ਨੇ ਘੱਟੋ ਘੱਟ ਇਹ ਤਾਂ ਦੱਸਿਆ ਕਿ ਵੀ ਪਹਿਲਾਂ ਭਾਵੇਂ ਜਿਹਨੂੰ ਕਹਿੰਦੇ ਨੇ ਕਿ ਭਾਈ ਵੀ ਵਰ ਕੌਟ ਅਨਅਵੇਅਰ, ਲੇਕਿਨ ਵਾਂਸ ਇਹ ਸਾਹਮਣੇ ਆਇਆ, ਹਕੂਮਤ ਨੇ ਆਪਣੀ ਪਲਾਨ ਇਨ ਪਲੇਸ ਕੀਤੀ, ਬਲੂਪ੍ਰਿੰਟ ਬਣਾਇਆ, ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ। ਲੇਕਿਨ ਦੂਸਰੇ ਪਾਸੇ ਜਿੱਥੇ ਲੋਕਾਂ ਨੂੰ ਝੂਠ ਦੇ ਉੱਤੇ ਫੀਡ ਕਰਕੇ 2014 ਤੋਂ ਖਾਸ ਤੌਰ ਤੇ ਇੱਕ ਹਿੰਦੂਤਵਾ ਦਾ ਐਮਪਾਇਰ ਸਿਰਜਿਆ ਜਾ ਰਿਹਾ, ਉਹਨਾਂ ਨੇ ਕਿਵੇਂ ਪੈਰ ਪੈਰ ਦੇ ਉੱਤੇ ਲੋਕਾਂ ਦੇ ਨਾਲ ਵੀ ਧੋਖਾ ਕੀਤਾ, ਉਸ ਟਰਸਟ ਨੂੰ ਤੋੜਿਆ ਜਿਹੜਾ ਲੋਕਾਂ ਨੇ ਉਹਨਾਂ ਦੇ ਵਿੱਚ ਰੱਖਿਆ ਸੀ। ਕੱਲ੍ਹ ਅਸੀਂ ਡੀਟੇਲ 'ਚ ਗੱਲ ਕੀਤੀ ਸੀ ਕਿ ਕਿਵੇਂ ਇਸ ਨੂੰ ਵੀ ਹਿੰਦੂ ਮਾਈਥੋਲੋਜੀ ਦੇ ਮਹਾਭਾਰਤ ਨਾਲ ਜੋੜ ਕੇ ਕਿਹਾ ਗਿਆ ਕਿ ਜੀ ਮਹਾਭਾਰਤ ਦੀ ਲੜਾਈ 18 ਦਿਨਾਂ 'ਚ ਜਿੱਤੀ ਗਈ ਸੀ, ਇਹ ਅਸੀਂ 21 ਦਿਨਾਂ 'ਚ ਜਿੱਤ ਲੈਣੀ ਹੈ। ਔਰ ਇਸ ਤੋਂ ਵੀ ਵਰਸਟ ਫਾਰਮ, ਕਿਉਂਕਿ ਪਹਿਲੇ ਵੇਲੇ ਵੀ ਇਹ ਨਜ਼ਰ ਆਇਆ ਕਿ ਵੈਂਟੀਲੇਟਰਸ ਕੀ ਨੇ, ਕਿਉਂਕਿ ਇਵੈਂਚੁਅਲੀ ਇਸ ਵਾਇਰਸ ਦਾ ਜਿਹੜਾ ਅਟੈਕ ਹੈ ਉਹ ਰੈਸਪੀਰੇਟਰੀ ਸਿਸਟਮ 'ਤੇ ਹੁੰਦਾ ਹੈ, ਲੰਗਸ 'ਤੇ ਹੁੰਦਾ ਹੈ। ਅਮਰੀਕਾ ਨੇ ਉਸ ਵੇਲੇ ਪ੍ਰੈਜ਼ੀਡੈਂਟ ਟਰੰਪ ਨੇ 1000 ਦੇ ਕਰੀਬ ਵੈਂਟੀਲੇਟਰ ਭਾਰਤ 'ਚ ਭੇਜੇ। ਔਰ ਜ਼ਾਹਰ ਹੈ ਕਿ ਲੰਗਸ ਜਾਂ ਰੈਸਪੀਰੇਟਰੀ ਸਿਸਟਮ ਜੇ ਟਾਰਗੇਟ ਹੈ ਤੇ ਫਿਰ ਜਿਹੜੀ ਲੋੜ ਹੁੰਦੀ ਹੈ ਜਦੋਂ ਵੀ ਜਿਹੜਾ ਮਰੀਜ਼ ਹਸਪਤਾਲ 'ਚ ਆਉਂਦਾ ਹੈ ਉਹ ਆਕਸੀਜਨ ਦੀ ਹੁੰਦੀ ਹੈ। ਹੁਣ ਤੁਸੀਂ ਇਹਨਾਂ ਦਾ ਜਿਹਨੂੰ ਇਹ ਕਹੋ ਕਿ ਵੀ ਜਲੂਸ ਨਿਕਲਦਾ ਦੇਖੋ, ਔਰ ਇਹ ਫਿਗਰਸ ਉਹਨਾਂ ਦੇ ਆਪਣੇ ਹੀ ANI ਨਿਊਜ਼ ਏਜੰਸੀ ਰਾਹੀਂ ਜਾਂ ਦੂਸਰਿਆਂ ਰਾਹੀਂ ਬਾਹਰ ਆਏ ਨੇ ਕਿ ਹੁਣ ਭਾਰਤ ਦੁਨੀਆ ਦੇ ਕੁਛ ਉਹਨਾਂ ਮੁਲਕਾਂ 'ਚੋਂ ਹੈ ਜਿਹੜਾ ਕਿ ਦੋਨੋਂ ਹੀ ਤਰ੍ਹਾਂ ਦੀ ਆਕਸੀਜਨ, ਇੰਡਸਟਰੀਅਲ ਆਕਸੀਜਨ ਖਾਸ ਤੌਰ 'ਤੇ ਔਰ ਮੈਡੀਕਲ ਆਕਸੀਜਨ, ਉਸ ਨੂੰ ਬਣਾਉਂਦਾ, ਉਹਨੂੰ ਐਕਸਪੋਰਟ ਵੀ ਕਰਦਾ। ਹੁਣ ਪਿਛਲੇ ਸਾਲ 2020 ਦੇ ਵਿੱਚ ਜਨਵਰੀ ਤੋਂ ਲੈ ਕੇ ਮਾਰਚ ਤੱਕ ਜੇ 4 ਮਿਲੀਅਨ ਟਨ, ਜੋ ਵੀ 4 ਮਿਲੀਅਨ ਮੀਟ੍ਰਿਕ ਟਨ ਜਿਹੜੀ ਉਹਨਾਂ ਦੀ ਯੂਨਿਟ ਹੈ, ਭਾਰਤ ਨੇ ਐਕਸਪੋਰਟ ਕੀਤੀ ਸੀ ਇੰਡਸਟਰੀਅਲ ਆਕਸੀਜਨ। ਤੇ ਇਸ ਵਾਰ 2021 ਦੇ ਵਿੱਚ 8 ਮਿਲੀਅਨ ਮੀਟ੍ਰਿਕ ਟਨ ਆਕਸੀਜਨ ਭਾਰਤ ਨੇ ਐਕਸਪੋਰਟ ਕੀਤੀ, ਪਿਛਲੇ ਨਾਲੋਂ ਦੁੱਗਣੀ। ਹੁਣ ਜਦੋਂ ਕੋਵਿਡ ਦਾ ਕਹਿਰ ਚੱਲ ਰਿਹਾ ਹੈ ਔਰ ਤੁਹਾਡੇ ਸਾਹਮਣੇ ਹੈ ਕਿ ਭਾਈ ਤੁਸੀਂ ਜਿਹੜਾ ਹੈ ਉਹ ਆਲਰੇਡੀ ਇੰਡੀਆ ਦੇ ਵਿੱਚ 2.25 ਲੱਖ ਦੇ ਕਰੀਬ ਲੋਕ ਮਰ ਚੁੱਕੇ ਸੀ ਉਸ ਪਹਿਲੇ ਦੌਰ ਦੇ ਵਿੱਚ ਹੀ। ਔਰ ਪਹਿਲੀ ਨੀਡ ਜਿਹੜੀ ਆਕਸੀਜਨ ਦੀ ਹੈ ਉਹ ਤੁਸੀਂ ਆਪਣੀ ਤਾਂ ਕੀ ਫੁੱਲਫਿਲ ਕਰਨੀ ਹੈ, ਤੁਸੀਂ ਪੈਸੇ ਬਣਾਉਣ ਦੇ ਚੱਕਰ 'ਚ, ਔਰ ਉਹ ਵੀ ਜੇ ਅਲਟੀਮੇਟਲੀ ਕੋਈ ਹੋਰ ਇਨਵੈਸਟੀਗੇਟਿਵ ਜਰਨਲਿਸਟ ਕੱਢੇਗਾ ਤੇ ਉਹਦਾ ਠੇਕਾ ਵੀ ਅੰਬਾਨੀ ਅਡਾਨੀ ਦੇ ਕੋਲ ਹੀ ਹੋਏਗਾ ਕਿ ਵੀ ਬਜਾਏ ਤੁਸੀਂ ਆਪਣੇ ਐਮਰਜੈਂਸੀ ਕ੍ਰਾਈਸਿਸ ਦੇ ਲਈ ਰੱਖੋ, ਉਸ ਤੋਂ ਦੁੱਗਣੀ ਜਿਹੜੀ ਹੈ ਤੁਸੀਂ ਦੇ ਰਹੇ ਹੋ। ਹੁਣ ਨਤੀਜਾ ਕੀ ਹੈ ਇਸ ਵੇਲੇ ਭਾਰਤ ਦੇ ਵਿੱਚ, ਔਰ ਉਹਨਾਂ ਦਾ ਆਪਣਾ ਮੀਡੀਆ ਰਿਪੋਰਟ ਕਰ ਰਿਹਾ ਹੈ ਜਿਹੜਾ ਐਟਲੀਸਟ ਥੋੜ੍ਹਾ ਬਹੁਤ ਇੰਡੀਪੈਂਡੈਂਟ ਹੈ, ਕਿ ਅੱਗੇ ਇਹ ਤਾਂ ਅਕਸਰ ਫੂਡ ਰਾਈਟਿੰਗ ਸੁਣੀ ਸੀ ਕਿ ਭਾਈ ਜਦੋਂ ਭੁੱਖ ਨੰਗ ਹੁੰਦੀ ਹੈ ਔਰ ਕਿਵੇਂ ਜਿਹੜੇ ਨੇ ਦੰਗੇ ਹੁੰਦੇ ਨੇ। ਅਮਰੀਕਾ 'ਚ ਆਇਆ ਕਿ ਜਿਉਂ ਹੀ COVID-19 ਦੀ ਸ਼ੁਰੂਆਤ ਹੋਈ ਔਰ ਤੇਜ਼ੀ ਹੋਈ, ਔਰ ਇਹ ਆਇਆ ਕਿ ਜੀ ਜਿਹੜੇ ਇੱਥੇ ਵੈਪਨਸ ਵਾਲੇ ਨੇ ਦੁਕਾਨਾਂ, ਉਹਨਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਵੀ ਲੋਕ ਵੈਪਨ ਲੈ ਰਹੇ ਨੇ। ਹੁਣ ਉੱਥੇ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਵੀ COVID-19 ਹੈ ਤੇ ਇੱਥੇ ਹਥਿਆਰ ਖਰੀਦ ਰਹੇ ਨੇ। ਹੁਣ ਜ਼ਾਹਰ ਹੈ ਵੀ ਇੱਥੇ ਪਤਾ ਹੈ ਇਹਨਾਂ ਨੂੰ ਕਿ ਵੀ ਜਦੋਂ ਇਸ ਕਿਸਮ ਦਾ ਕ੍ਰਾਈਸਿਸ ਆਉਂਦਾ ਹੈ, ਇੱਕ ਤਬਕਾ ਹੈਵ ਨਾਟ ਹੈ, ਇੱਕ ਦੇ ਕੋਲ ਸਾਧਨ ਨੇ ਤੇ ਜਿਨ੍ਹਾਂ ਦੇ ਕੋਲ ਕੁਛ ਨਹੀਂ ਉਹ ਫਿਰ ਲੁੱਟ ਖਸੁੱਟ ਕਰਨਗੇ ਕਿ ਜੇ ਭੁੱਖ ਨੰਗ ਪੈਂਦੀ ਹੈ, ਔਰ ਇਸ ਲਈ ਉਹ ਆਪਣੇ ਬਚਾਅ ਦੇ ਲਈ ਉਹਨਾਂ ਨੇ ਵੈਪਨ ਖਰੀਦੇ। ਹੁਣ ਉੱਥੇ ਹੋ ਕੀ ਰਿਹਾ ਹੈ ਕਿ ਇਸ ਵੇਲੇ ਆਕਸੀਜਨ ਦੀ ਕਮੀ ਨੇ ਇੰਨੀ ਬਦਤਰ ਹਾਲਤ ਬਣਾ ਦਿੱਤੀ ਹੈ। ਔਰ ਇਹ ਪਹਿਲੀ ਖਬਰ ਜਿਹੜੀ ਅੱਜ ਸਾਰੇ ਮੀਡੀਆ 'ਚ ਸੀ ਕਿ 24 ਕੋਵਿਡ ਪੇਸ਼ੈਂਟਸ ਡਾਈ ਆਫਟਰ ਆਕਸੀਜਨ ਟੈਂਕ ਲੀਕ ਐਟ ਨਾਸਿਕ ਮਹਾਰਾਸ਼ਟਰਾ ਹਸਪੀਟਲ। ਹੁਣ ਲੀਕੇਜ ਫਰੋਮ ਸਟੋਰੇਜ ਟੈਂਕਸ ਲੀਡ ਟੂ ਡਿਸਰਪਸ਼ਨ ਆਫ ਮੈਡੀਕਲ ਆਕਸੀਜਨ ਸਪਲਾਈ ਸੇ ਆਫੀਸ਼ੀਅਲਸ। ਹੁਣ ਕਿਉਂਕਿ ਵੱਡੇ ਸ਼ਹਿਰਾਂ 'ਚ ਹਰ ਥਾਂ 'ਤੇ
ਕੋਵਿਡ-19 ਦੇ ਅੱਡ ਹਸਪੀਟਲ ਬਣੇ ਹੋਏ ਨੇ, ਮਰੀਜ਼ ਉੱਥੇ ਦਾਖਲ ਨੇ। ਜੀ ਸੋ ਇਹ ਨਾਸਿਕ ਮੁੰਬਈ ਦੇ ਵਿੱਚ ਵੱਡਾ ਹਸਪੀਟਲ ਸੀ ਔਰ ਜਿੱਥੇ ਕਿ ਕੋਵਿਡ-19 ਪੇਸ਼ੈਂਟ ਹੀ ਸੀ। ਅਚਾਨਕ ਉਹਨਾਂ ਦੀ ਆਕਸੀਜਨ ਸਪਲਾਈ ਜਿਹੜੀ ਥਰੂ ਵੈਂਟੀਲੇਟਰਸ ਔਰ ਜਾ ਰਹੀ ਸੀ ਉਹ ਬੰਦ ਹੋਈ ਔਰ 24 ਜਿਹੜੇ ਨੇ ਪੇਸ਼ੈਂਟ ਮੌਕੇ ਤੇ ਮਰ ਗਏ। ਹਾਲਾਂਕਿ ਇਹ ਵੀ ਆ ਰਿਹਾ ਵੀ ਡੈਥਸ ਬਹੁਤ ਜ਼ਿਆਦਾ ਨੇ, ਰਿਪੋਰਟਡ 24 ਨੇ ਔਰ ਉਹਦੇ 'ਚ ਕਿਹਾ ਗਿਆ ਕਿ ਜੀ ਇਹ ਟ੍ਰੈਜਡੀ ਇਸ ਲਈ ਵਾਪਰੀ ਕਿਉਂਕਿ ਡਿਊ ਟੂ ਨੈਗਲੀਜੈਂਸ, ਕਿਉਂਕਿ ਜਿਹੜਾ ਟੈਂਕ ਮੇਨਟੇਨੈਂਸ ਜਿਹੜੀ ਪ੍ਰਾਈਵੇਟ ਕੰਪਨੀ ਕਰਦੀ ਹੈ ਉਹਨਾਂ ਨੇ ਜਿਹੜਾ ਟੈਕਨੀਸ਼ੀਅਨਸ ਨੇ ਦੇ ਕਲੋਜ਼ ਦਾ ਟੈਂਕ ਵਾਲਵ ਪ੍ਰੀਵੈਂਟਿੰਗ ਦਿਸ, ਕਿ ਵੀ ਜੇ ਉਹ ਵੇਲੇ ਸਿਰ ਕਲੋਜ਼ ਕਰ ਦਿੰਦੇ ਤੇ ਹੋਰ ਵੀ ਜਿਹੜਾ ਆ ਉਹ ਬਚਾਅ ਹੋ ਸਕਦਾ ਸੀ। ਸੋ ਪਹਿਲਾ ਪਾਰਟ ਤਾਂ ਇਹ ਹੈ ਵੀ ਇਸ ਹੱਦ ਤੱਕ ਜਿਹੜਾ ਨੁਕਸਾਨ ਦਾ ਲੈਵਲ ਹੈ। ਫਿਰ ਇਹ ਵੀ ਆਇਆ ਕਿ ਮੱਧ ਪ੍ਰਦੇਸ਼ ਚੋਂ ਜਿਹੜਾ ਇੱਕ ਵੱਡਾ ਟੈਂਕਰ ਇਸ ਕਿਸਮ ਦੇ ਸਿਲੰਡਰ ਲੈ ਕੇ ਜਾ ਰਿਹਾ ਸੀ, ਲੋਕਾਂ ਨੇ ਉਹਨੂੰ ਘੇਰ ਲਿਆ ਔਰ ਇੰਨੀ ਦੌੜ ਮਚੀ ਹੋਈ ਹੈ ਲੋਕਾਂ ਦੇ, ਲੋਕ ਘਰਾਂ 'ਚ ਸਿਲੰਡਰ ਲੈ ਕੇ ਰੱਖ ਰਹੇ ਨੇ, ਖੋਹ ਰਹੇ ਨੇ 10-10 ਗੁਣਾ ਕੀਮਤ ਦੇ ਉੱਤੇ, ਕਿਉਂਕਿ ਉਹਨਾਂ ਨੂੰ ਇਹ ਹੈ ਕਿ ਵੀ ਜਦੋਂ ਅਸੀਂ ਬਿਮਾਰ ਹੋ ਗਏ ਮਿਲਣਾ ਨਹੀਂ, ਹਸਪਤਾਲਾਂ 'ਚ ਕੁਝ ਨਹੀਂ ਹੈ। ਔਰ ਉਹਨਾਂ ਨੇ ਉਹਨੂੰ ਟਰੱਕ ਨੂੰ ਰੋਕ ਕੇ ਔਰ ਜਿਹੜੇ ਉਹਨਾਂ ਦੇ ਨਾਲ ਲੜਾਈ ਕੀਤੀ, ਝਗੜਾ ਕਰਕੇ ਉਹ ਲੁੱਟ ਕੇ ਲੈ ਗਏ ਸਿਲੰਡਰ, ਮਾਰ ਕੁਟਾਈ ਵੀ ਹੋਈ। ਸੋ ਜਿੱਥੇ ਅਸੀਂ ਫੂਡ ਰਾਇਟਸ ਦੀ ਗੱਲ ਕਰਦੇ ਹਾਂ ਉੱਥੇ ਹੁਣ ਸਿਲੰਡਰ ਰਾਇਟਸ ਵੀ ਹੋ ਰਹੇ ਨੇ ਔਰ ਡੈਥਸ ਕਿੰਨੀਆਂ ਜ਼ਿਆਦਾ ਨੇ। ਔਰ ਇਹ ਖਬਰ ਇਹਨਾਂ ਦੇ ਪ੍ਰੋਮੀਨੈਂਟ ਅਖਬਾਰ ਦਾ ਹਿੰਦੂ ਦੀ ਹੈ ਕਿ ਕਿਵੇਂ ਵਿਦ ਮੋਰ ਦੈਨ 3 ਲੱਖ ਕੇਸਿਸ ਇੰਡੀਆ ਰਿਕਾਰਡਸ ਵਰਲਡਸ ਹਾਈਐਸਟ ਸਿੰਗਲ ਡੇ ਸਪਾਈਕ ਔਨ April 21 ਔਰ ਇਹ 3,15,660 ਕੇਸ ਪਿਛਲੇ 24 ਘੰਟਿਆਂ 'ਚ ਆਏ ਨੇ ਔਰ 3,000 ਤੋਂ ਜ਼ਿਆਦਾ ਮੌਤਾਂ ਨੇ ਔਰ ਹੁਣ ਤੱਕ ਕੁੱਲ ਕੇਸ ਭਾਰਤ ਦੇ ਵਿੱਚ 1,59,25,000 ਆ ਚੁੱਕੇ ਨੇ ਔਰ ਜਿਹੜੀਆਂ ਡੈਥਸ ਨੇ ਉਹ 1,90,662 ਡੈਥਸ ਨੇ ਔਰ ਜਿਹੜੀਆਂ ਲੇਟੈਸਟ ਇਹ ਫਿਗਰਸ ਆ ਰਹੀਆਂ ਨੇ ਉਹਨਾਂ 'ਚ 67,468 ਇਨਫੈਕਸ਼ਨਸ ਜਿਹੜੇ ਆਲਮੋਸਟ 22% ਕੇਸ ਨੇ ਇਕੱਲੀ ਮਹਾਰਾਸ਼ਟਰ 'ਚੋਂ ਨੇ ਔਰ ਫਿਰ ਉੱਤਰ ਪ੍ਰਦੇਸ਼ 33,214 ਜਿੱਥੇ ਕੁੰਭ ਦਾ ਮੇਲਾ, ਗੰਗਾ ਮਈਆ, ਇਹ ਉਹ ਸਭ ਜਿਹੜੇ ਨੇ ਉਹ ਪਿੰਡਾਂ ਤੱਕ ਇਹ ਬਿਮਾਰੀ ਪਹੁੰਚੀ ਹੋਈ ਹੈ ਔਰ ਦਿੱਲੀ ਦੇ ਵਿੱਚ ਇਕੱਲੇ ਇਸ ਵੇਲੇ 25,000 ਨਵੇਂ ਕੇਸ ਪਿਛਲੇ 24 ਘੰਟੇ ਦੇ ਵਿੱਚ ਆਏ ਨੇ ਔਰ ਇਸ ਸਭ ਦਾ ਨਤੀਜਾ ਹੈ ਕਿ ਡੈਥਸ ਆਕਸੀਜਨ ਨਹੀਂ, ਕਿਉਂਕਿ ਇਹਦਾ ਜਿਵੇਂ ਹੈ ਕਿ ਰੈਸਪੀਰੇਟਰੀ ਸਿਸਟਮ ਨੂੰ ਇਹ ਅਟੈਕ ਕਰਦੀ ਹੈ ਵਾਇਰਸ ਔਰ ਉਹਦੇ ਲਈ ਆਕਸੀਜਨ ਨਹੀਂ ਹੈ ਔਰ ਧੜਾ ਧੜ ਲੋਕ ਮਰ ਰਹੇ ਨੇ ਘਰਾਂ 'ਚ ਵੀ, ਦੂਜੇ ਵੀ। ਔਰ ਅੱਜ ਮੈਂ ਇੱਕ ਵੀਡੀਓ ਜਿਹੜੀ ਕੋਈ ਸ਼ਾਇਦ ਉਹਦਾ ਨਾਂ ਸ਼ੰਟੀ ਲਾਸਟ ਨੇਮ ਹੈ, ਫਸਟ ਨੇਮ ਉਹ MLA ਵੀ ਰਿਹਾ ਦਿੱਲੀ ਤੋਂ, ਸ਼ਾਇਦ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਹੀ ਹੋਏ ਜਾਂ BJP ਦਾ ਹੋਏ ਪਤਾ ਨਹੀਂ, ਸਿੱਖ ਨੌਜਵਾਨ ਹੈ, ਉਹਦਾ ਇੰਟਰਵਿਊ ਸੀ। ਉਹਦੀਆਂ ਆਪਣੀਆਂ 18 ਐਂਬੂਲੈਂਸਾਂ ਉਹਨੇ ਲਾਈਆਂ ਹੋਈਆਂ ਔਰ ਉਹ ਇੱਕ ਟਰਾਂਸ ਜਮਨਾ ਦੇ ਵਿੱਚ ਇੱਕ ਸ਼ਮਸ਼ਾਨ ਘਾਟ ਦੇ ਬਾਹਰ ਕੁਰਸੀ ਢਾਹ ਕੇ ਬੈਠਾ ਔਰ ਉਹ ਕਹਿ ਰਿਹਾ ਕਿ ਵੀ ਦਿਨ ਰਾਤ ਸਾਡੀਆਂ ਐਂਬੂਲੈਂਸਾਂ ਲਾਸ਼ਾਂ ਢੋ ਰਹੀਆਂ ਨੇ। ਘਰਾਂ 'ਚ ਇਹ ਹਾਲਤ ਹੈ ਵੀ ਲੋਕ ਘਰ ਦੇ ਜਿਹੜੇ ਨੇ ਉਹ ਕਹਿੰਦੇ ਨੇ ਜੀ ਅਸੀਂ ਤਾਂ ਹੱਥ ਨਹੀਂ ਲਗਾਉਣਾ। ਉਹਨਾਂ ਨੇ ਕਿਹਾ ਵੀ ਇੰਨੀਆਂ ਤੰਗ ਗਲੀਆਂ 'ਚ ਘਰਾਂ 'ਚ ਜਾ ਕੇ ਵੀ ਅਸੀਂ ਲਾਸ਼ਾਂ ਚੁੱਕ ਰਹੇ ਹਾਂ, ਕਈ ਹਾਲਤਾਂ 'ਚ ਈਵਨ ਜਿਹੜਾ ਸਟ੍ਰੈਚਰ ਹੈ ਉਹਨੂੰ ਹਿਲਾਉਣਾ ਔਖਾ ਹੈ, ਅਸੀਂ ਚਾਦਰ 'ਚ ਬੰਨ੍ਹ ਕੇ ਜਿਹੜਾ ਉਹਨਾਂ ਨੂੰ ਲਿਆ ਰਹੇ। ਔਰ ਉਹਨੇ ਕਿਹਾ ਵੀ ਮੈਂ ਵੀ, ਮੇਰੀ ਵਾਈਫ ਵੀ, ਪੁੱਤਰ ਵੀ ਅਸੀਂ, ਔਰ ਉਹ ਰੋਣ ਲੱਗ ਗਿਆ। ਉਹਨੇ ਕਿਹਾ ਕਿ ਵੀ ਇਹ ਜਿਹੜਾ ਦੇਖਿਆ ਨਹੀਂ ਜਾ ਰਿਹਾ। ਉਹਨੇ ਕਿਹਾ ਵੀ ਮਰਨ ਵਾਲਿਆਂ 'ਚ ਕਹਿੰਦਾ ਵੀ ਇੱਕ 24 ਸਾਲ ਦਾ ਨੌਜਵਾਨ ਜਿਹਦੀ ਡੈਥ ਹੋਈ, 23 ਸਾਲ ਦੀ ਉਹਦੀ ਪਤਨੀ ਨੇ ਆ ਕੇ ਚੂੜੀਆਂ ਆਪਣੀਆਂ ਤੋੜੀਆਂ 4 ਚਫੇਰੇ। ਸੋ ਉਹਨੇ ਕਿਹਾ ਵੀ ਇਹ ਜਿਹੜੇ 22 ਦੇ ਕਰੀਬ ਸਪੈਸ਼ਲ ਉੱਥੇ ਉਹਨਾਂ ਨੇ ਸ਼ਮਸ਼ਾਨ ਘਾਟ ਕੋਵਿਡ-19 ਦੇ ਹਵਾਲੇ ਨਾਲ ਹੀ ਬਣਾਏ ਹੋਏ ਨੇ। ਉਹਨੇ ਕਿਹਾ ਜੀ ਸਾਡਾ ਇਹ ਹਾਲ ਹੈ ਵੀ ਸਾਡੀਆਂ 18 ਦੀਆਂ 18 ਐਂਬੂਲੈਂਸਾਂ ਜਿਹੜੀਆਂ ਮਰੀਜ਼ ਨੂੰ ਢੋਣ ਤੇ ਹੁੰਦੀਆਂ ਲਈ ਲਿਜਾਣ ਲਈ ਹੁੰਦੀਆਂ ਨੇ ਉਹ ਲਾਸ਼ਾਂ ਢੋ ਰਹੀਆਂ ਔਰ 24 ਆਵਰ ਡੇ ਐਂਡ ਨਾਈਟ ਜਿਹੜਾ ਹੈ ਉਹ ਚੱਲ ਰਿਹਾ ਔਰ ਉਹ ਪੂਰਾ ਉਹਨਾਂ ਨੇ ਮੀਡੀਆ 'ਚ ਦਿਖਾਇਆ ਕਿ ਕਿਵੇਂ ਸਿਵੇ ਬਲ ਰਹੇ ਨੇ। ਔਰ ਹਾਲਾਤ ਇਹ ਹਸਪਤਾਲਾਂ ਦੇ ਹਵਾਲੇ ਨਾਲ ਇੱਕ ਹੋਰ ਖਬਰ ਸੀ UP ਦੇ ਕਿ ਭਾਈ ਇੰਨੀ ਤੇਜ਼ੀ ਨਾਲ ਲਾਸ਼ਾਂ ਨੇ, ਉਹਨਾਂ ਨੇ ਇੱਕ ਮਰਨ ਵਾਲਾ ਹਿੰਦੂ ਸੀ, ਇੱਕ ਮੁਸਲਮਾਨ ਸੀ, ਟੈਗ ਉਹਨਾਂ ਨੇ ਲਾ ਕੇ ਦਿੱਤੇ ਕਿ ਜੀ ਲੈ ਜਾਓ ਔਰ ਉਹ ਉਹਨਾਂ ਨੂੰ ਇਹ ਕਹਿੰਦੇ ਨੇ ਜੀ ਤੁਸੀਂ ਉਹਨਾਂ ਦਾ ਮੂੰਹ ਨਹੀਂ ਦੇਖਣਾ ਕਿਉਂਕਿ ਉਹਨੂੰ ਇਵੇਂ ਹੀ ਕਰਨਾ। ਪਰ ਜਦੋਂ ਉਹ ਕਬਰਸਤਾਨ 'ਚ ਲੈ ਕੇ ਗਏ ਤੇ ਉਹਨਾਂ ਦੇ ਘਰ ਵਾਲਿਆਂ ਨੇ ਕਿਹਾ ਨਹੀਂ ਅਸੀਂ ਮਰਨ ਤੋਂ ਪਹਿਲਾਂ ਇੱਕ ਵਾਰ ਦੇਖਣਾ। ਜਦੋਂ ਦੇਖਿਆ ਤਾਂ ਉਹਨਾਂ ਨੇ ਦੇਖਿਆ ਉਹਨਾਂ ਦੀ ਲਾਸ਼ ਹੀ ਨਹੀਂ ਸੀ। ਉਹਨਾਂ ਹਸਪਤਾਲ ਕਾਲ ਕੀਤਾ ਔਰ ਹੋਇਆ ਇਹ ਕਿ ਵੀ ਜਿਹੜਾ ਇੱਕ ਹਿੰਦੂ ਸੀ ਜਿਹਨੂੰ ਲੈ ਕੇ ਉਹ ਕ੍ਰੀਮੇਸ਼ਨ 'ਤੇ ਗਿਆ, ਜੇ ਅੱਗ ਲਾਉਣ ਹੀ ਲੱਗੇ ਸੀ
ਤੇ ਉਹਨਾਂ ਨੇ ਉਹ ਕਾਲ ਆ ਗਈ ਕਿ ਵੀ ਇਹ ਲਾਸ਼ਾਂ ਤਾਂ ਬਦਲ ਗਈਆਂ, ਇੱਧਰ ਲਈ ਉੱਧਰ, ਉੱਧਰ ਲਈ ਇੱਧਰ। ਦੇਖੋ ਸੋ ਮਤਲਬ ਇਹ ਹੈ ਵੀ ਇਹ ਜਦੋਂ ਅਸੀਂ ਅਫਰਾ ਤਫਰੀ ਕਹਿੰਦੇ ਆ ਜਾਂ ਜੋ ਹਾਲ ਇਸ ਵੇਲੇ ਬਣਿਆ ਹੋਇਆ ਹੈ, ਇਹ ਇਸ ਹੱਦ ਤੱਕ, ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਫੌਜ ਜਿਹੜੀ ਆ ਉਹਦਾ ਕਾਲ ਹੈ। ਜੀ ਹੁਣ ਦੁਨੀਆ ਦੇ ਭਾਵੇਂ ਸਾਰੀ ਦੁਨੀਆ ਪ੍ਰਭਾਵਿਤ ਹੋਈ ਕੋਵਿਡ-19 ਦੇ ਨਾਲ, ਪਰ ਇਹ ਨਹੀਂ ਹੋਇਆ ਵੀ ਕਿਸੇ ਨੇ ਫੌਜ ਇੰਪਲੋਏ ਕੀਤੀ ਹੋਏ। ਸੋ ਉਹਦੇ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਲਾਤ ਕਿੰਨੇ ਬਦਤਰ ਨੇ। ਔਰ ਜੇ ਫੌਜ ਦੇ ਵਿੱਚ ਵੀ ਇਹ ਹੁਣ ਫੌਜ ਕਿਹੜੀ ਉੱਥੇ ਉਹਨਾਂ ਨੇ ਕੋਈ ਬਾਰਡਰ ਲਾਇਆ ਹੋਇਆ ਕਿ ਕੋਵਿਡ-19 ਉਹਦੇ ਚ ਵੜ ਨਹੀਂ ਸਕਦਾ, ਔਰ ਫਿਰ ਕਿਸ ਹੱਦ ਤੱਕ ਇਹ ਗੱਲ ਜਾਏਗੀ ਜਦੋਂ ਫੌਜ ਦੇ ਹਸਪੀਟਲ ਜਾਂ ਫੌਜ ਆਉਣ ਦਾ ਕਾਲ ਆ ਜਾਂਦੀ ਹੈ। ਔਰ ਇਸ ਸਭ ਦੇ ਚਲਦਿਆਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ RSS ਦਾ ਆਪਣਾ ਫਿਰਕੂ ਏਜੰਡਾ ਪੂਰੇ ਜੋਬਨ ਤੇ ਹੈ। ਔਰ ਦਿੱਲੀ ਦੇ ਵਿੱਚ ਜਿੱਥੇ ਕਿ ਕੇਸਿਸ, ਜਿਵੇਂ ਅਸੀਂ ਕਿਹਾ ਕਿ ਮਹਾਰਾਸ਼ਟਰ ਇਸ ਵੇਲੇ ਨੰਬਰ 1 ਤੇ ਹੈ ਔਰ UP 2 ਤੇ ਹੈ, ਦਿੱਲੀ 3 ਤੇ ਹੈ। ਔਰ ਇਹ ਵੀ ਆਇਆ ਕਿ ਵੈਸਟ ਬੰਗਾਲ ਦੇ ਵਿੱਚ ਜਿੱਥੇ ਲੱਖਾਂ ਦੀਆਂ ਚੋਣ ਰੈਲੀਆਂ, ਅਮਿਤ ਸ਼ਾਹ ਉਹ ਗੈਂਡੇ ਦਾ ਪੁੱਤਰ ਔਰ ਉਹਨੇ ਮੋਦੀ ਨੇ ਕੀਤੀਆਂ ਨੇ, ਉੱਥੇ 200% ਹਾਈਕ ਹੋਇਆ ਇਹ ਜਿਹੜੇ ਇਹ ਦੇਸੀ ਵਾਇਰਸ ਹੈ ਜਿਹੜੀ ਉਹਦੀ ਮਿਊਟੇਸ਼ਨ ਫਾਰਮ ਬਣੀ ਹੈ। ਔਰ BJP ਦਾ ਇੱਕ MP ਹੈ ਪ੍ਰਵੀਸ਼ ਵਰਮਾ, ਹੁਣ ਇਹਨਾਂ ਨੂੰ ਇਹ ਵੀ ਚੋਬਰ ਵੀ ਰਿਹਾ ਔਰ ਇਹਨਾਂ ਨੂੰ ਇਹ ਲੱਗਦਾ ਵੀ ਇਸ ਬਹਾਨੇ ਨਾਲ ਕਿਸਾਨਾਂ ਦਾ ਜਿਹੜਾ ਹੈ ਇਕੱਠ ਹੈ ਸ਼ੰਭੂ ਤੇ ਸਿੰਘੂ ਬਾਰਡਰ ਤੇ ਟਿਕਰੀ ਤੇ ਔਰ ਦੂਸਰੇ ਤੇ, ਉਹਨੂੰ ਉੱਥੋਂ ਹਟਾਓ। ਔਰ ਇਹ ਪ੍ਰਵੀਸ਼ ਵਰਮਾ ਕਹਿ ਰਿਹਾ ਹੈ ਕਿ ਇਹ ਫਾਰਮਰਸ ਦੇ ਜਿਹੜਾ ਰਾਹ ਬਲੌਕ ਕੀਤਾ ਹੋਇਆ ਉਹਦੇ ਕਰਕੇ ਆਕਸੀਜਨ ਲੋਕਾਂ ਤੱਕ ਨਹੀਂ ਪਹੁੰਚ ਰਹੀ ਔਰ ਉਹ ਬਲੌਕ ਕਰ ਰਹੇ ਨੇ। ਔਰ ਇਹ ਚਾਰਜ ਲਾਉਣ ਤੋਂ ਬਾਅਦ, ਹਾਲਾਂਕਿ ਉਹਨਾਂ ਦੀ ਕਿਸਾਨ ਯੂਨੀਅਨ ਨੇ ਕਿਹਾ ਪ੍ਰੋਟੈਸਟਿੰਗ ਫਾਰਮਰਸ ਰਿਜੈਕਟ ਐਲੀਗੇਸ਼ਨਸ ਦੇ ਆਰ ਬਲੌਕਿੰਗ ਆਕਸੀਜਨ ਟਰਾਂਸਪੋਰਟ ਟੂ ਦਿੱਲੀ। ਔਰ BJP MP ਪ੍ਰਵੇਸ਼ ਵਰਮਾ on Tuesday night had alleged that transportation of medical oxygen into Delhi was hampered due to road blockade caused by the protesters। ਕਿ ਜੀ ਉਹਨਾਂ ਨੇ ਰੋਡ ਬਲੌਕ ਕੀਤੀ ਹੋਈ ਹੈ, ਇਸ ਲਈ ਉਹਨਾਂ ਨੂੰ ਮਤਲਬ ਹੁਣ ਇਸ ਬਹਾਨੇ ਨਾਲ ਵੀ ਨਾਲ ਹੀ ਨਾਲ ਹਰਿਆਣੇ ਦੇ ਹੈਲਥ ਮਿਨਿਸਟਰ ਨੇ ਕਿਹਾ ਕਿ ਜੀ ਬਹੁਤ ਜ਼ਰੂਰੀ ਹੈ ਕਿਸਾਨਾਂ ਦੇ ਵੀ ਟੈਸਟ ਕੀਤੇ ਜਾਣ ਔਰ ਅਸੀਂ ਟੈਸਟ ਕਰਾਂਗੇ। ਸੋ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਲੱਗ ਰਿਹਾ ਕਿ ਵੀ ਇਹ ਇਸ ਬਹਾਨੇ ਨਾਲ ਕੋਈ ਨਾ ਕੋਈ ਇਹ ਇਸ ਕਿਸਮ ਦਾ ਡਰਾਮਾ ਕਰਕੇ ਉੱਥੋਂ ਉਠਾਉਣ ਦੀ ਕੋਸ਼ਿਸ਼ ਕਰਨਗੇ। ਪਰ ਦੂਸਰੇ ਪਾਸੇ ਕੁੰਭ ਦਾ ਮੇਲਾ ਇਹੀ ਨਹੀਂ ਕਿ ਉਹਨਾਂ ਨੇ ਸਾਰੀਆਂ ਗਾਈਡਲਾਈਨਸ ਫਲਾਊਟ ਕੀਤੀਆਂ ਇਹ ਲਾਉਣ ਦੇ ਲਈ, ਉਹਨੂੰ ਕਿਵੇਂ ਜਸਟੀਫਾਈ ਨਹੀਂ ਕੰਗ੍ਰੈਚੁਲੇਟ ਕਰ ਰਿਹਾ ਕੌਣ? ਅਜੀਤ ਡੋਵਲ ਜਿਹੜਾ ਇਸ ਵੇਲੇ ਸਾਰਾ ਕਰਤਾ ਧਰਤਾ ਹੈ, ਏਜੰਸੀਆਂ ਦਾ ਵੀ ਹੈੱਡ ਹੈ, ਮੋਦੀ ਦਾ ਵੀ ਸਿਰ ਹੈ। ਔਰ ਇਹ ਲੈਟਰ ਇੱਕ ਜਿਹੜਾ ਪਬਲਿਕਲੀ ਬਾਹਰ ਆਇਆ ਕਿ ਇਹ ਅਜੀਤ ਡੋਵਲ ਨੇ ਓਮ ਪ੍ਰਕਾਸ਼ IAS ਜਿਹੜਾ ਚੀਫ ਸੈਕਟਰੀ ਹੈ ਉੱਤਰਾਖੰਡ ਦਾ, ਦੇਹਰਾਦੂਨ ਬੇਸਡ, ਉਹਨੂੰ ਲੈਟਰ ਲਿਖਿਆ ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ। ਉਹਦੇ 'ਚ ਉਹਨੇ ਕਿਹਾ ਕਿ ਜੀ ਮਾਈ ਡੀਅਰ ਓਮ ਪ੍ਰਕਾਸ਼, I compliment you for your commendable efforts in handling the situation during Kumbh Mela Hardwar. I appreciate your pivotal role in maintaining synergy with all organs of the state central government and ensuring coordination with police and RSS for maintaining peace and implementing COVID-19 protocols। ਹੁਣ ਉੱਥੇ ਕਿੰਨਾ COVID-19 ਪ੍ਰੋਟੋਕਾਲ ਇੰਪਲੀਮੈਂਟ ਕੀਤਾ ਇਹ ਤਾਂ ਜੋਕ ਹੈ, ਪਰ ਉਹ ਇਹਦੇ 'ਚ ਸਰਕਾਰੀ ਏਜੰਸੀਆਂ ਦੇ ਨਾਲ RSS ਨੂੰ ਮੈਂਸ਼ਨ ਕਰ ਰਿਹਾ ਹੈ ਕਿਉਂਕਿ ਹੁਣ RSS ਔਰ ਸਰਕਾਰ ਦੇ ਵਿੱਚ ਕੋਈ ਫਰਕ ਨਹੀਂ ਹੈ। ਔਰ ਫਿਰ ਉਹਨੂੰ ਵਧਾਈ ਦੇਣ ਤੋਂ ਬਾਅਦ ਅਖੀਰ 'ਚੋਂ ਕਹਿੰਦਾ I am confident that your efforts would ensure religious atmosphere, help to maintain order and promote RSS ideology in future as well। ਕਿ ਜੀ ਤੂੰ ਬਹੁਤ ਚੰਗਾ ਕੰਮ ਕੀਤਾ, ਉਹਨੂੰ ਕਹਿ ਰਿਹਾ ਚੀਫ ਸੈਕਟਰੀ ਓਮ ਪ੍ਰਕਾਸ਼ ਨੂੰ। ਔਰ ਇਹਦੇ ਨਾਲ ਕੁੰਭ ਮੇਲਾ ਬਹੁਤ ਵਧੀਆ ਹੋਇਆ, RSS ਦੀ ਆਈਡੀਓਲੋਜੀ ਪ੍ਰਮੋਟ ਹੋਈ ਔਰ ਫਿਊਚਰ ਦੇ ਵਿੱਚ ਵੀ ਜਿਹੜਾ ਹੈ RSS ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਨ ਲਈ ਇਸ ਕਿਸਮ ਦੇ ਐਫਰਟ ਜਿਹੜੇ ਨੇ ਉਹ ਬੜੇ ਕਮੈਂਡ ਕੀਤੇ ਜਾਂਦੇ ਨੇ। ਹੁਣ ਇੱਕ ਪਾਸੇ ਤਾਂ ਤਬਲੀਗੀ ਜਮਾਤ ਨੂੰ ਟਾਰਗੇਟ ਕਰਕੇ ਮੁਸਲਮਾਨਾਂ ਨੂੰ ਬਦਨਾਮ ਕਰਨਾ, ਹੋਲੇ ਮਹੱਲੇ ਦੇ ਹਵਾਲੇ ਨਾਲ ਹਜ਼ੂਰ ਸਾਹਿਬ ਸਿੱਖਾਂ ਨੂੰ ਟਾਰਗੇਟ ਕਰਨਾ, ਪਰ ਇਹ ਇਕੱਲਾ ਇਹੀ ਨਹੀਂ ਵੀ ਕੁੰਭ ਮੇਲੇ ਨੇ ਇਸ ਸਾਰੇ ਨੂੰ ਕਿੰਨਾ ਸਪਰੈਡ ਕੀਤਾ, ਪਰ ਉਹਨੂੰ ਅਜੀਤ ਡੋਵਲ ਕਮੈਂਡ ਕਰ ਰਿਹਾ ਹੈ ਕਿ ਜੀ ਤੁਸੀਂ ਇਹਦੇ 'ਚੋਂ ਵੀ RSS ਦੀ ਪ੍ਰਮੋਸ਼ਨ ਕੱਢ ਰਹੇ ਨੇ। ਪਰ ਜਿਨ੍ਹਾਂ ਮੁਸਲਮਾਨਾਂ ਨੂੰ ਬਦਨਾਮ ਕੀਤਾ ਗਿਆ, ਤਬਲੀਗੀ ਜਮਾਤ ਦੇ ਖਾਤੇ 'ਚ ਕਰੋਨਾ ਜਿਹਾਦ ਪਾਇਆ ਗਿਆ,
ਅੱਜ ਇੱਕ ਖਬਰ ਜਿਹੜਾ ਉਹਨਾਂ ਦਾ ਮੀਡੀਆ ਵੀ ਦੇਣ ਲਈ ਮਜਬੂਰ ਹੋਇਆ ਹੈ, ਇਹ ਦੱਸਦਾ ਹੈ ਕਿ ਇੱਕ ਪਾਸੇ ਬੁਰਾਈ ਦਾ ਕਿੱਥੇ ਕਿੰਨਾ ਸਿਰ ਹੈ RSS ਵਾਲੇ ਸਿੱਖਾਂ ਨੇ ਤਾਂ COVID-19 ਦੇ ਹਵਾਲੇ ਨਾਲ ਅੱਜ ਵੀ ਬੰਗਲਾ ਸਾਹਿਬ ਚੋਂ ਲੰਗਰ ਬਣ ਕੇ ਔਰ ਦੂਸਰਿਆਂ ਚੋਂ ਜਾ ਰਿਹਾ ਥਾਂ ਥਾਈਂ ਹਸਪਤਾਲਾਂ 'ਚ ਵੀ ਦੂਸਰੇ 'ਚ ਵੀ। ਪਰ ਜਿਹੜਾ ਮੁਸਲਮਾਨਾਂ ਨੇ ਰਮਜ਼ਾਨ ਦੇ ਮੁਬਾਰਕ ਮਹੀਨੇ 'ਚ ਜੈਸਚਰ ਦਿੱਤਾ ਹੈ, ਇਹ ਰਿਮਾਰਕੇਬਲ ਹੈ। ਔਰ ਇਹਨਾਂ ਦੇ ਮੀਡੀਆ ਦੀ ਖਬਰ ਹੈ, ਕਲੈਰੀਅਨ ਇੰਡੀਆ ਨੇ ਦਿੱਤਾ ਹੈ, ਮੌਸਕਸ ਇਨ ਮੁੰਬਈ, ਦਿੱਲੀ, ਗੁਜਰਾਤ ਸੈਟ ਅਪ ਕੋਵਿਡ ਸੈਂਟਰਸ ਆਫਰ ਫ੍ਰੀ ਆਕਸੀਜਨ ਸਿਲੰਡਰਸ, ਕਿ ਇਹ ਇਹਨਾਂ ਥਾਵਾਂ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਮਸੀਤਾਂ ਦੇ ਵਿੱਚ ਐਜ਼ ਇੰਡੀਆ ਇਜ਼ ਵਿਟਨੈਸਿੰਗ ਮੈਸਿਵ ਸਰਜ ਇਨ COVID-19 ਕੇਸਿਸ putting huge pressure on healthcare system, mosques in different parts of the country have come forward to help COVID patients by setting up COVID centers and offering free oxygen. फिर उन्होंने डिटेल दी है कि भारत दियाँ किना इन गुजरात वडोदरा डिस्ट्रिक्ट a mosque in Jahangirpura has been converted into COVID center providing 50 beds to the patients. ਨਾਲ ਦੀ ਨਾਲ ਉਹਨਾਂ ਨੇ ਆਪਣੇ ਖਰਚੇ ਤੇ ਆਕਸੀਜਨ ਸਿਲੰਡਰਸ ਦਾ ਪ੍ਰਬੰਧ ਕੀਤਾ ਹੈ। ਫਿਰ ਦਿੱਲੀ ਇਨ ਦਿੱਲੀ ਚਾਂਦਨੀ ਚੌਂਕ ਏਰੀਆ a mosque known as Masjid Shahi Bagh Wali has set up a relief center and issued a poster offering free of cost oxygen cylinders। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਫ੍ਰੀ ਜਿਹੜੇ ਨੇ ਉਹ ਆਕਸੀਜਨ ਵੀ ਦਿਆਂਗੇ ਔਰ ਇੱਥੇ ਅਸੀਂ ਜਿਹੜਾ ਹਸਪੀਟਲਸ ਦਾ ਪ੍ਰਬੰਧ ਕੀਤਾ ਹੈ। According to poster, mosque is providing free oxygen cylinders in Kala Mahal, Turkman Gate, Shakur Ki Dandi, Kuchan Chailan, Mustafabad, Ajmeri Gate, Hauz Rani, Azad Market, Nizamuddin West and Tira Behram Khan. In Mumbai, several mosques are providing oxygen with the help of an NGO, Red Crescent Society of India। और थल्ले पूरा वेरवा है कि another NGO run by Muslims in Mumbai, Olive Trust, is also providing oxygen cylinders to COVID patients। So ਇਹ ਇਹਨਾਂ ਦੇ ਮੂੰਹ ਤੇ ਚਪੇੜ ਹੈ ਕਿ ਇੱਕ ਪਾਸੇ ਇਹ ਮੁਸਲਮਾਨਾਂ ਨੂੰ ਜਿਹੜਾ ਹੈ ਉਹ ਟ੍ਰੇਟਰ ਔਰ ਦੂਸਰਾ ਬਣਾ ਕੇ ਔਰ ਕਿਵੇਂ ਇਹਨਾਂ ਨੇ ਬਦਨਾਮ ਕੀਤਾ ਹੈ। ਔਰ ਇਹ ਹੈ ਜਵਾਬ, ਜਦੋਂ ਤੁਸੀਂ ਇੱਕ ਬੁਰਾਈ ਦਾ ਜਵਾਬ ਨੋਬਿਲਟੀ ਨਾਲ ਦਿੰਦੇ ਹੋ, ਇਸ ਤੋਂ ਵੱਧ ਕੇ ਹੋਰ ਕੋਈ ਪਨਿਸ਼ਮੈਂਟ ਨਹੀਂ ਹੁੰਦੀ। ਔਰ ਅਸੀਂ ਕਿਉਂਕਿ ਇਹ ਪ੍ਰਾਇਰਟੀ ਵਾਲਾ ਸੈਗਮੈਂਟ ਹੁੰਦਾ ਹੈ ਔਰ ਕਈ ਵਾਰ ਅਸੀਂ ਇਹਦੇ 'ਤੇ ਜ਼ਿਆਦਾ ਵਕਤ ਵੀ ਲਾਉਂਦੇ ਹਾਂ। ਪਰ ਅੱਜ ਦੂਸਰਾ ਇੱਕ ਜਿਹੜੀ ਇੰਪੋਰਟੈਂਟ ਡਿਵੈਲਪਮੈਂਟ ਜਿੱਥੇ ਫਰੀडम ਪ੍ਰੈਸ ਫਰੀडम ਇੰਡੈਕਸ ਦੀ ਰਿਪੋਰਟ ਹੈ, ਲੇਕਿਨ ਬਹੁਤ ਇੰਪੋਰਟੈਂਟ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜੀ ਸਾਲਾਨਾ ਰਿਪੋਰਟ ਕੱਢਦਾ ਹੈ, ਸੈਮਾਈ ਗਵਰਨਮੈਂਟ ਕਮਿਸ਼ਨ ਹੈ, ਉਹਨੇ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਦੇ ਲਈ ਰਿਕਮੈਂਡ ਕੀਤਾ ਹੈ, ਜਿਹਦਾ ਮਤਲਬ ਵਰਸਟ ਵਾਇਓਲੇਟਰ ਹਿਊਮਨ ਰਾਈਟਸ ਦਾ। ਇਹ ਅਸੀਂ ਦੂਸਰੇ ਸੈਗਮੈਂਟ ਡਿਸਕਸ ਕਰਾਂਗੇ। ਪਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਦੱਸਦੇ ਹਾਂ ਔਰ ਇਹ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਰੈਕਗਨਾਈਜ਼ ਕਰੀਏ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਸਿੰਗਲ ਹੈਂਡਡਲੀ ਜਾਂ ਬਿਲਕੁਲ ਕਿਸੇ ਵੀ ਹੋਰ ਸੈਲਫਿਸ਼ ਮੋਟਿਵ ਤੋਂ ਬਿਨਾਂ ਪੰਥਕ ਏਜੰਡੇ ਲਈ ਕੰਮ ਕਰਦੇ ਨੇ। ਔਰ TV 84 ਜਿਹੜਾ ਅਸੀਂ ਫਾਈਨੈਂਸ਼ੀਅਲ ਕਰੰਚ 'ਚੋਂ ਵੀ ਹੈ ਔਰ ਅਦਰਵਾਈਜ਼ ਵੀ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਵਾਸ਼ਿੰਗਟਨ DC ਬੇਸ ਜਿਹੜੇ ਸਾਡੇ ਸਾਥੀ ਵੀ ਨੇ, TV 84 ਦੇ ਬਾਨੀਆਂ 'ਚੋਂ ਵੀ ਨੇ ਔਰ ਹਮੇਸ਼ਾ ਹਰ ਕ੍ਰਾਈਸਿਸ ਵੇਲੇ ਸਾਡੀ ਆਵਾਜ਼ ਦੇਣ ਦੀ ਲੋੜ ਹੁੰਦੀ ਹੈ, ਉਹ ਸਭ ਤੋਂ ਅੱਗੇ ਆਉਂਦੇ ਨੇ। ਭਾਈ ਨਰਿੰਦਰ ਸਿੰਘ, ਬਲਵਿੰਦਰ ਸਿੰਘ ਚੱਠਾ, ਇਹ ਵਾਸ਼ਿੰਗਟਨ DC 'ਚ ਸਾਡੇ ਪਿਲਰ ਨੇ। ਔਰ ਜਿਵੇਂ ਹਾਲਾਂਕਿ ਸਾਨੂੰ ਇਸ ਦਾ ਨਹੀਂ ਸੀ ਇਲਮ ਕਿ ਸਿੱਖ ਸੈਂਟਰ ਆਫ ਵਰਜੀਨੀਆ ਵੱਲੋਂ 18 ਅਪ੍ਰੈਲ ਨੂੰ ਬੀਤੇ ਐਤਵਾਰ ਜਿਹੜਾ 11 ਵਜੇ ਤੋਂ 5 ਵਜੇ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਇੱਕ ਮੇਲੇ ਦਾ ਉਹਨਾਂ ਨੇ ਪ੍ਰਬੰਧ ਕੀਤਾ ਸੀ, ਜਿਹਦੇ 'ਚ ਹਾਲਾਂਕਿ ਉਹਨਾਂ ਨੇ ਬੱਚਿਆਂ ਦੇ ਗੁਰਬਾਣੀ ਕੰਪੀਟੀਸ਼ਨ, ਸਪੀਚ ਕੰਪੀਟੀਸ਼ਨ ਔਰ ਹੋਰ ਵੀ ਐਂਟਰਟੇਨਮੈਂਟ ਹੋਏਗੀ, ਕਿਉਂਕਿ ਮੈਂ ਪ੍ਰੋਗਰਾਮ ਦਾ ਤਾਂ ਮੈਨੂੰ ਪਤਾ ਨਹੀਂ ਸੀ। ਲੇਕਿਨ ਇਹਦੇ 'ਚ ਉਹਨਾਂ ਨੇ ਯਕੀਨੀ ਬਣਾਇਆ ਚੱਠਾ ਸਾਹਿਬ ਆਪਣੀ ਯੰਗਰ ਟੀਮ ਦੇ ਨਾਲ, ਪਰਿਵਾਰ ਦੇ ਮੈਂਬਰ ਔਰ ਦੂਸਰਿਆਂ ਨਾਲ ਉਹਨਾਂ ਨੇ TV 84 ਦਾ ਉੱਥੇ ਟੈਂਟ ਲਾ ਕੇ, ਸਟਾਲ ਲਾ ਕੇ ਜਿਹੜੇ ਨੇ ਉਹ ਜਿਨ੍ਹਾਂ ਨੂੰ ਅਸੀਂ ਪੈਂਫਲੇਟ ਕਹਿੰਦੇ ਹਾਂ ਉਹ ਵੀ ਹੈਂਡ ਓਵਰ ਕੀਤੇ ਔਰ ਕੰਪਿਊਟਰ ਲਾ ਕੇ TV 84 ਕੀ ਕਰਦਾ ਹੈ। ਸੋ ਅਸੀਂ ਇਹਨੂੰ ਸਿਰਫ ਐਕਨੋਲਜ ਨਹੀਂ ਕਰ ਰਹੇ, ਅਸੀਂ ਚੱਠਾ ਸਾਹਿਬ ਦਾ ਔਰ ਸਮੁੱਚੇ ਯੰਗ ਵਲੰਟੀਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਐਟਲੀਸਟ ਜਿੱਥੇ ਵੀ ਸੈਂਕੜਿਆਂ ਲੋਕ ਆਉਂਦੇ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਦਾ ਹੈ ਕਿ ਭਾਈ TV 84
ਪੰਥ ਦੀ ਆਵਾਜ਼ ਵੀ ਹੈ ਔਰ ਅਸੀਂ ਕਈ ਮਾਮਲਿਆਂ 'ਚ ਸਿੰਗਲ ਹੈਂਡਡਲੀ ਬਿਨਾਂ ਬਹੁਤੇ ਰਿਸੋਰਸਿਸ ਦੇ ਕੌਮ ਦੀ ਗੱਲ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਚੱਠਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।